हाँ पुराना घर इन्हां दा दहाने ओ जेड़ा आजो ठीक है अच्छा गुरुद्वारा भाली ए गुरुद्वारा सी हां जी आजो आओ जी पुराना गुरुद्वारा ए गुरुद्वारा ते जेड़ा बोर्ड है पुराना हां जी वो 47 टाइम वाला ना हां जी आ गुरुद्वारे दे विच लगाया बोर्ड तुसीं भी मेरे दादा ही लगदे जे मैं अशमाइल दा पोतरा जे ते निजाम दा पुत्र जे ते है जे मैं छोटा दरबार बाबा माई शाह जेड़ा कोई छत ते भी उदों सौंदा ही ना ते ओ भी जेड़ा ना आ जांदा ही थल्ले आ जांदा सी अच्छा हां जी उन्हां दी चारपाई जेड़ी छत ते सौंदा ही उन्हां दी चारपाई जेड़ी ऑटोमेटिकली थल्ले आ जांदी अच्छा रात नूं भावें उत्थे मुसलमान सन ते भावें ईसाई छत ते नहीं सन सौंदे हां जी बुजुर्गां दे हुंदे अच्छा हां जी ते आजो फिर दरबार वाल तुहानू लैके चले चलो हुण चलने आ बाकी लैके चलियो सानू इस हालत च अस्सलाम वालेकुम सत श्री अकाल मैं तुहाडा वीर मुहम्मद वीर नाज़रीन अज तुहानू पिंड विखाण लगे कुल के जिला शेखपुरा पिंड दा वसनीक बजुर्ग 95 साला जिहड़ा लवार है ਇਹਦਾ बेटा सानू जिहड़ा सारा पिंड दा विजिट कराएगा ये पिंड विच 47 तो पहले सिख हिंदू खतरी मुसलमान सारे मजहबां दे लोक रहिंदे सन जिहड़े इत्थे सिख रहिंदे सन उन्हां दी जात विरक चीमे ते हंजरा सी चढ़ते पंजाबों एक अस्सी वीडियो वेखी बजुर्ग टहल सिंह दी जिन्हां दा इंटरव्यू करते पे ने गल 47 दी चैनल दे होस्ट चंदन खन्ना साहब राती सुत्या पिया भी शौक अपने पिंडों अज भी मैनू छड़ देना पिंड जाके ते मैं अपने घर दस सकना बई लो जी हुण चले आ तुहानू गुरुद्वारे वाल सारा पिंड विखाने तुहानू कुलकियां दा मैनू भा नाल जा रहे ने इन्हां ने अब्बा जी जिहड़े ने ओह तुर नहीं सकदे हैगे जिहड़े हयात ने इस टाइम ਤੇ ਇਹ ਉਹਨਾਂ ਨੂੰ ਸਾਰਾ ਪਤਾ ਉਹਨਾਂ ਦੇ ਬੇਟੇ ਨੇ ਨਾਲ ਜਾਣਗੇ ਸਾਡੇ ਸਾਰਾ ਪਿੰਡ ਤੁਹਾਨੂੰ ਮਹਾਂਦੇ ਦੇ ਨਾਲ ਗੁਰਦੁਆਰੇ ਬਹਾਨੇ ਪੁਰਾਣੇ ਘਰ ਸਿੱਖਾਂ ਦੇ ਜਿਹੜੇ ਵੀ ਤੁਹਾਨੂੰ ਮਹਾਂਦੇ ਸਾਰੇ ਇੱਕ ਠੀਕ ਹੈ ਜੀ ਇੱਕ ਲਫ਼ਜ਼ ਮੈਨੂੰ ਵਾਲਾ ਸਾਹਿਬ ਨੇ ਦੱਸਿਆ ਜਿਹੜੀ ਜ਼ਮੀਨ ਹਰ ਨਾਰੇ ਦੇ ਧੱਤਲਾ ਜੱਟਾਂ ਦੀ ਹੁੰਦੀ ਸੀ ਇਹਨਾਂ ਦੀ ਧੱਤਲ ਇਹ ਧੱਤਲ ਹੁੰਦੇ ਸੀ ਉਹਦਾ ਨਾਮ ਇਹ ਗੁਰਦੁਆਰਾ ਇਹਨਾਂ ਦਾ ਉਹਦਾ ਨਾਂ ਕੀ ਇੱਥੇ ਸਿੱਖ ਬੱਬਾ ਜੀ ਕਹਿੰਦੇ ਕੁਰਾਨ ਪਾਕ ਪੜ੍ਹਦਾ ਹੁੰਦਾ ਸੀ ਜਦੋਂ ਜਾੜੇ ਪਏ ਨਾ ਨਾਲ ਲੈ ਕੇ ਉਹਨਾਂ ਆਖਿਆ ਇਹ ਬੜੀ ਪਾਕ ਕਿਤਾਬ ਹੈ ਇਹਦੀ ਬੇਹੁਰਮਤੀ ਨਹੀਂ ਕਰਨੀ ਪੈਣਾ ਦੇਖੋ ਜੀ ਕਿਸੇ ਦਾ ਵੀ ਭਾਵੇਂ ਜਿਵੇਂ ਸਾਡੀਆਂ ਮਸਜਿਦਾਂ ਨਾ ਸਾਨੂੰ ਅਜ਼ੀਜ਼ ਨੇ ਸਾਡੀ ਮਸਜਿਦ ਇੱਥੇ ਖੂਹ ਹੁੰਦਾ ਸੀ ਇੱਥੇ ਇਹ ਜਿੱਥੇ ਮੁੰਡਾ ਹੈ ਨਾ ਇੱਥੇ ਖੂਹ ਹੁੰਦਾ ਸੀ ਇਹਨਾਂ ਦਾ ਉੱਥੇ ਚੱਲ ਕੇ ਦੱਸੋ ਉੱਥੇ ਖਲੋ ਕੇ ਦੱਸੋ ਭਾਜੀ ਭੋਗ ਸਾਹਿਬ ਤੁਸੀਂ ਸਾਈਡ ਨੂੰ ਥੋੜਾ ਕਰੋ ਉਹ ਜੀ ਇੱਥੇ ਖੂਹ ਸੀ ਖੂਹ ਇੱਥੇ ਇਹ ਜਗ੍ਹਾ ਤੇ ਖੂਹ ਹੁੰਦਾ ਸੀ ਜੀ ਅੱਛਾ ਇੱਥੇ ਹੁੰਦਾ ਹਾਂਜੀ ਇਹ ਪੁਰਾਣਾ ਘਰ ਹੁੰਦਾ ਸੀ ਤੇ ਇਹ ਜਿੱਥੇ ਦੁਕਾਨ ਬਣੀ ਹੋਈ ਨਾ ਇਹ ਜਗ੍ਹਾ ਥੱਲੇ ਖੂਹ ਸੀ ਕੋਈ 47 ਟਾਈਮ ਗੁਰਦੁਆਰਾ ਅੱਗੇ ਜੀ ਇੱਧਰ ਸਾਨੂੰ ਲੈ ਕੇ ਜਾ ਰਹੇ ਗੁਰਦੁਆਰੇ ਵੱਲ ਜਿੱਥੇ ਗੁਰਦੁਆਰਾ ਹੁੰਦਾ ਸੀ ਉਹ ਵਹਾਨੇ ਤੁਹਾਨੂੰ ਜੀ ਤਾਲਾ ਮਾਰ ਗਿਆ ਨਹੀਂ ਤੇ ਮੈਂ ਤੁਹਾਨੂੰ ਖੋਲ ਕੇ ਵਹਾਂਦਾ ਦਾ ਨਾਂ ਕਿ ਪਿਛਲੇ ਇਹ ਗੁਰਦੁਆਰਾ ਸਾਹਮਣੇ ਜਿਹਦੇ ਵਿੱਚ ਬੋਰਡ ਦਾ ਦਰਖਤ ਹੈ ਜੇ ਵੀ ਆ ਪੁਰਾਣਾ ਘਰ ਇਹਨਾਂ ਦਾ ਦਹਾਨੇ ਉਹ ਜਿਹੜਾ ਆਜੋ ਠੀਕ ਹੈ ਅੱਛਾ ਗੁਰਦੁਆਰਾ ਭਾਲੀ ਇਹ ਗੁਰਦੁਆਰਾ ਸੀ ਹਾਂਜੀ ਆਜੋ ਆਓ ਜੀ ਇਹ ਪੁਰਾਣਾ ਗੁਰਦੁਆਰਾ ਇਹ ਗੁਰਦੁਆਰਾ ਤੇ ਜਿਹੜਾ ਬੋਰਡ ਹੈ ਪੁਰਾਣਾ ਹਾਂਜੀ ਉਹ 47 ਟਾਈਮ ਵਾਲਾ ਨਾ ਹਾਂਜੀ ਉਹ ਗੁਰਦੁਆਰੇ ਦੇ ਵਿੱਚ ਲਗਾਇਆ ਬੋਰਡ ਇਹ ਬੋਰਡ ਰੱਖਿਆ ਹੋਇਆ ਸਾਡਾ ਘਰ ਵੀ ਵਹਾਨੇ ਜੀ ਇਹ ਘਰ ਹੁੰਦਾ ਸੀ ਸਾਡਾ ਪਹਿਲਾਂ ਜੀ ਅੱਛਾ ਇਹ ਬਾਬੇ ਗੁਲਾਮ ਦਾ ਘਰ ਇੱਥੇ ਤਾਂਦੇ ਹੁੰਦੇ ਸੀ ਉਹ ਦੱਸਦੇ ਨੇ ਜਿਹਦਾ ਬਾਬਾ ਜੀ ਜ਼ਿਕਰ ਕਰ ਰਹੇ ਹਨ ਵੀਡੀਓ ਵਿੱਚ ਕਿ ਸਾਹਮਣੇ ਜਿਹੜਾ ਘਰ ਸੀ ਸੀਲਾ ਜਿਹਦਾ ਕਹਿੰਦੇ ਇਹਦਾ ਨਾਮ ਬਾਬੇ ਦਾ ਇਸਮਾਈਲ ਲਵਾਰ ਜਿਹੜੇ ਕੰਮ ਕਰਦੇ ਹਨ ਸਿੱਖਾਂ ਦਾ ਵੀ ਹਿੰਦੂਆਂ ਦਾ ਜਿੰਨੇ ਵੀ ਸਾਰੇ ਨੇ ਜਿੰਨੇ ਮਜ਼ਹਬ ਦੇ ਲੋਕੀ ਸਨ ਮੁਸਲਮਾਨ ਵੀ ਉਹਨਾਂ ਦਾ ਕੰਮ ਕਰਦੇ ਹਨ ਉਹਨਾਂ ਦੀ ਹਲ ਪੰਜਾਲੀਆਂ ਬਣਾਉਂਦੇ ਸਨ ਹੋਰ ਜਿਹੜਾ ਮੰਜੀ ਵਗੈਰਾ ਠੋਕਣੀ ਯਾਨੀ ਜਿੰਨਾ ਵੀ ਕੰਮ ਕਰਦੇ ਲੋਹੇ ਦਾ ਲੱਕੜੀ ਦਾ ਇਹਨਾਂ ਦੇ ਜਿਹੜੇ ਦਾਦੇ ਨੇ ਉਹ ਕੰਮ ਕਰਦੇ ਸੀਲਾ ਜਿਹਦਾ ਨਾਂ ਲੈਂਦਾ ਬਾਬਾ ਗੁਲਾਮ ਜਿਹੜਾ ਜਿਹਦੇ ਨਾਲ ਗੱਲ ਕਰਾਈ ਉਹਦਾ ਅੱਬਾ ਹੈ ਬਾਬਾ ਇਸਮਾਈਲ ਹਾਂਜੀ ਇਹ ਇਹਨਾਂ ਦਾ ਘਰ ਜਿਹਦਾ ਬਾਬਾ ਵਿੱਚ ਜ਼ਿਕਰ ਕਰਦੇ ਨਾ ਗੁਰਦੁਆਰੇ ਸਾਹਮਣੇ ਘਰ ਇੱਥੇ ਉਹਨਾਂ ਦਾ ਘਰ ਹੈ ਹੁਣ ਉਹ ਬਾਬੇ ਦਾ ਘਰ ਵਹਾਨੇ ਜੀ ਹਾਂਜੀ ਚੰਦਨ ਖੰਨਾ ਸਾਹਿਬ ਇਹ ਪੁਰਾਣਾ ਜੀ ਗੁਰਦੁਆਰਾ ਹਾਂਜੀ ਤੁਹਾਡੀਆਂ ਇੱਟਾਂ ਹਾਲੇ ਵੀ ਲੱਗੀਆਂ ਜੀ ਆ ਪੁਰਾਣਾ ਘਰ ਤੁਹਾਡਾ ਜੀ ਅੱਗੇ ਆ ਜਾਓ ਉਹ ਜੀ ਗੁਰਦੁਆਰੇ ਦੀ ਉਹੀ ਦੀਵਾਰ ਇਹ ਜੀ ਪੁਰਾਣਾ ਗੁਰਦੁਆਰਾ ਸਾਹਿਬ ਹੈ ਆ ਸਾਰਾ ਪੁਰਾਣਾ ਜੀ ਇਹ ਉਹਦੀਆਂ ਡਾਟ ਲੱਗੀ ਹੈ ਡਾਟ ਹੈ ਦੇਖੋ ਇਹ ਵਾਲੀ ਹਾਂਜੀ ਆ ਸਾਰਾ ਤੁਹਾਡਾ ਜੀ ਬਣਿਆ ਪੁਰਾਣੇ ਰੋਸ਼ਨਦਾਨ ਉਹ ਘਰ ਵਾਲੇ ਇੱਥੇ ਨਹੀਂ ਹੈਗੇ ਨੇ ਤੇ ਅੰਦਰ ਤੁਹਾਨੂੰ ਖੜ ਕੇ ਦਿਖਾਉਂਦੇ ਸਭ ਕੁਝ ਇਹਦਾ ਨਾ ਕਿ ਅੱਗੇ ਘਰ ਲੈ ਇਹਨੂੰ ਤਾਲਾ ਲੱਗਾ ਹੋਇਆ ਨਹੀਂ ਤੇ ਅੰਦਰ ਜਾ ਕੇ ਤੁਹਾਨੂੰ ਅੰਦਰੋਂ ਮਹਾਂਦੇ ਲਾਜ਼ਮੀ ਹਾਂਜੀ ਪਤਾ ਕਿੱਥੇ ਗਏ ਉਹਨਾਂ ਬਾਹਰ ਤਾਲਾ ਲੱਗਾ ਹੋਇਆ ਜਿਨ੍ਹਾਂ ਕੋਲ ਅਲਾਟ ਹੋਇਆ ਨਾ ਜਿਨ੍ਹਾਂ ਨੂੰ ਉਧਰੋਂ ਜਿਹੜੇ ਚੜ੍ਹਦੇ ਪੰਜਾਬ ਚ ਆਏ ਮੁਸਲਮਾਨ ਉਹਨਾਂ ਨੂੰ ਅਲਾਟ ਹੈ ਉਹ ਆਣ ਕੇ ਇੱਥੇ ਬੈਠੇ ਹੋਏ ਨੇ ਉਹਨਾਂ ਨੇ ਬਸ ਇੰਨਾ ਆ ਜਿਹੜਾ ਕਮਰਾ ਪਹਿਲਾਂ ਗੁਰਦੁਆਰੇ ਸਾਹਿਬ ਵਾਲਾ ਇਹ ਰਹਿਣ ਦਿੱਤਾ ਤੇ ਬਾਕੀ ਕਿ ਨਵੀਂ ਉਹਨਾਂ ਇਮਾਰਤ ਬਣਾ ਲਈ ਜਗ੍ਹਾ ਉਹੀ ਤੇ ਬੋਰਡ ਵੀ ਸੇਮ ਬੋਰਡ ਵੀ ਉਹੀ ਵਿੱਚ ਰਹਿਣ ਦਿੱਤਾ ਇਹ ਬੋਰਡ ਵੀ ਗੁਰਦੁਆਰੇ ਸਾਹਿਬ ਵਿੱਚ ਹੀ ਹਾਂਜੀ ਅੱਗੇ ਜਿਹੜੀ ਲਾਂਦੇ ਵਾਲੋਂ ਗਲੀ ਨਿਕਲ ਜਾਂਦੀ ਹੈ ਗਲੀ ਹਾਂਜੀ ਇੱਕ ਇਹ ਗਲੀ ਚਲ ਜਾਂਦੀ ਸਾਹਮਣੇ ਜੀ
ਇੱਥੇ ਜਿਹੜੇ ਸਿੱਖ ਸਰਦਾਰ ਰਹਿੰਦੇ ਹਨ ਕੁਝ ਵਿਰਕ ਸਨ ਕੁਝ ਹੰਜਰਾ ਸਨ ਛੋਟੀ ਲੇਕਿਨ ਉਹ ਜ਼ਿਆਦਾ ਵੱਡੀ ਇੱਧਰ ਜੀ। ਇੱਥੇ ਸਾਰੇ ਇਹ ਗਲੀਆਂ ਹੋਈ ਹੈ ਤੁਹਾਡਾ ਜੀ ਪੁਰਾਣੇ ਕਹਿ ਗਲੀ ਸਾਹਮਣੇ ਖੰਨਾ ਸਾਹਿਬ ਜੀ। ਆਪਣਾ ਨੰਬਰ ਦੇਖੋ, ਹਾਂਜੀ ਮੇਰਾ ਨੰਬਰ ਲਿਖੋ। ਨੰਬਰ ਲੈ ਲੈਣਾ। ਅੱਛਾ ਤੁਸੀਂ ਉਹ ਫਿਰ ਉਹਨਾਂ ਦਾ ਫੜੈਚਨ ਦੇ ਨਾਲ ਗਏ ਸੀ ਉਹਨਾਂ ਦੇ ਖੂਹ ਤੇ? ਹਾਂਜੀ ਬੜਾ ਚ ਸਾਰਾ ਉਹਦਾ ਨਾਂ ਕਿ ਉਹ ਆਂਦਾ ਖੂਹ ਅਸੀਂ ਆਖਿਆ ਪੂਰ ਦਾ ਹੁੰਦੇ ਬਾਬੇ ਮਾਈ ਸ਼ਾਹ ਦੇ ਦਰਬਾਰ ਤੇ ਉੱਥੇ ਚਲੋ ਜੀ, ਹੋਰ ਵੀ ਕੋਈ ਤੁਹਾਨੂੰ ਸਾਡੇ ਵਾਲਾ ਸਾਹਿਬ ਕਿਉਂ ਭਾ? ਉਹ ਵੀ ਇੱਥੇ ਅੱਗੇ ਇਹਦੇ ਸਕੂਲ ਕਿਹੜਾ ਹੁੰਦਾ ਸੀ ਪੁਰਾਣਾ? ਪੁਰਾਣਾ ਸਕੂਲ ਉਧਰ ਹੁੰਦਾ ਕਾ ਤੁਹਾਨੂੰ ਗਲੀ ਵਿਖਾ ਦਿੰਦੇ ਉਹ ਉਧਰਲੇ ਪਾਸੇ ਹੁੰਦਾ ਸੀ ਬਾਬੇ ਮਾਈ ਸ਼ਾਹ ਦਰਬਾਰ ਵਾਲੇ ਦਾ। 70 85 211 70 85 ਹਾਂ ਨਜ਼ਰ ਦੇਖੋ, ਨਜ਼ਰ ਜੱਟ ਦੇਖੋ। ਅੱਛਾ ਉਹ ਬੜਾ ਚਾਹ ਫਿਰ ਡੇਰਾ ਡੂਰਾ ਜੋ ਉੱਥੇ ਆਇਆ ਕਿ ਨਹੀਂ? ਨਹੀਂ ਉਹ ਇੰਟਰਚੇਂਜ ਦੇ ਨਾਲ ਉਹ ਕੋਈ ਘਰ ਢਾ ਦਿੱਤੇ ਆ। ਇੰਟਰਚੇਂਜ ਜਿੱਥੇ ਬਣੇ ਨੇ ਤੇ ਢਾੜਾ ਲੋਕਾਂ ਨਾਲ ਉੱਥੋਂ ਸ਼ੁਰੂ ਹੁੰਦਾ ਉਹ ਸਾਰਾ ਬੜਾ ਚਾਹ ਸਾਰੇ ਜਿਹੜੇ ਉਹ ਡੇਰਾ ਹੁੰਦਾ ਸੀ ਇਹ ਮਹੱਲੇ ਵਿੱਚ ਸਿੱਖ ਸਰਦਾਰ ਡੇਰਾ ਡੂਰਾ ਮਸਾ ਰੱਖਿਆ ਤੇ ਰਹਿੰਦੇ ਇੱਥੇ। ਉਹਨਾਂ ਦੇ ਘਰ ਨੇ ਸਾਰੇ। ਨਹੀਂ ਨਹੀਂ ਹੁਣ ਕੋਈ ਨਹੀਂ ਆ ਗਈ ਦਾ ਨਾਮ ਅੱਗੋਂ ਫਿਰ ਚੜ੍ਹਦੇ ਮਕਾਨ ਤੇ ਹੁਣ ਲੋਕਾਂ ਬਣਾ ਦਿੰਦੇ ਇਹਦਾ ਨਾਮ ਵੀ ਕਾਣੀਆਂ ਮਾਤਾ ਇਹਨਾਂ ਸਹੀ ਦੱਸਿਆ ਜੀ। ਉਹ ਆਏ ਕਦੋਂ ਸੀ? ਹਾਂਜੀ ਉਹ ਤਕਰੀਬਨ ਸਾਲ ਹੀ ਹੋਇਆ ਦਾ ਨਾਮ ਵੀ। ਲੈ ਕੇ ਕੌਣ ਆਇਆ? ਇਕੱਲੇ ਆਏ ਸੀ? ਨਹੀਂ ਤਿੰਨ ਅਗਰ ਘਰਾਂ ਤੁਸੀਂ ਆਪਣਾ ਪਿੰਡ ਵੇਖਣਾ ਚਾਹੁੰਦੇ ਹੋ ਸਾਡੇ ਵਾਲਾ ਸਾਹਿਬ ਉੱਥੇ ਗਏ ਸਾਨੂੰ ਇਸੇ ਮਿਲਿਆ ਦੇ ਚੈਨਲ ਜਿਹੜਾ ਹੈ ਉਹਨਾਂ ਦੇ ਪੰਜਾਬੀ ਜ਼ਿਲ੍ਹਾ ਇਹਦੀ ਵੀਡੀਓ ਨਹੀਂ ਬੱਚੀ ਇੱਕ ਜਿਹੜੀ ਇੱਥੇ ਤਤਲਿਆਂ ਤੇ ਆਪਣਾ ਰਹਿੰਦੀ ਪਿੰਡ ਦੱਸ ਦਿਓ, ਜ਼ਿਲ੍ਹਾ ਦੱਸ ਦਿਓ। ਤਤਲਿਆਂ ਤੇ ਰਹਿੰਦੀ ਉਹਦਾ ਨਾਮ ਵੜਿਆ ਚ ਜੱਟ ਹੈਗੇ ਤੁਹਾਨੂੰ ਸਾਰਾ ਤੁਹਾਡਾ ਪਿੰਡ ਜਿਹੜੇ ਆਏ ਗੁਰਦੁਆਰਾ ਵੜਿਆ ਚ ਖਵਾਉਂਦੇ ਆ ਟੈਂਪਲ ਹਾਂਜੀ ਮੰਦਿਰ ਵਗੈਰਾ ਜੋ ਲੈ ਕੇ ਉਹ ਇੱਥੇ ਆਪ ਹੀ ਆ ਜਾਂਦੇ ਇੱਥੇ ਚੂੜ ਇੱਥੇ ਆਉਂਦੇ ਨਾ ਨਨਕਾਣਾ ਸਾਹਿਬ ਕਿਹੜੇ ਇਲਾਕੇ ਚ ਰਹਿੰਦੇ ਹੋ? ਉਹ ਮੈਂ ਹਾਂ ਉਰੇ ਯੂਪੀਸੀ ਤੋਂ ਕਿੱਥੇ ਰਹਿੰਦੇ ਆ ਦੂਸਰੇ ਨਾਂ ਦਾ ਨਾਮ ਵੀ ਚਲੋ 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 ਭਾਈ। ਹੋਰ ਅੱਛਾ ਇਹਨਾਂ ਦਾ ਘਰ ਕਿਹੜਾ ਸੀ? ਹਾਂਜੀ ਬਾਬੇ ਜੀ ਨਾਲ ਗੱਲ ਕਰਾਈ ਉਹਦਾ ਘਰ ਕਿਹੜਾ? ਇਹ ਆਪਣਾ ਘਰ ਹੈ ਸਾਡਾ ਭਲੂਈਆ ਲੱਗਦਾ ਨਾ। ਆਹੋ ਬਾਬੇ ਲਾਭ ਸਿੰਘ ਦਾ ਤੇ ਦੂਸਰਾ ਹਜ਼ਾਰਾ ਸਿੰਘ ਉਹਨਾਂ ਦਾ ਘਰ ਕਿਹੜਾ ਸੀ? ਉਹ ਕਹਿ ਰਹੇ ਕਿ ਸਾਹਮਣਾ ਘਰ ਹੁੰਦਾ ਸੀ ਕਿਤੇ। ਉਹ ਇੱਥੇ ਹੀ ਇਹੋ ਹੀ ਹੁੰਦੇ ਸੀ ਘਰ ਇਹਨਾਂ ਦੇ, ਇਹਦਾ ਨਾਂ ਕੀ ਆ ਸਿੱਖਾਂ ਦਾ ਘਰ। ਨਹੀਂ ਉਹ ਕਹਿ ਰਿਹਾ ਤੁਹਾਡੇ ਦਰਵਾਜ਼ੇ ਤੋਂ ਸਾਹਮਣਾ ਦਰਵਾਜ਼ਾ ਸੀ। ਫਿਰ ਇਹ ਹੋ ਸਕਦਾ ਵੇ ਇੱਧਰ ਇੱਧਰ ਸਾਡਾ। ਹੋਰ ਵੀ ਸਾਹਿਬ ਰਹਿੰਦੇ ਪਏ ਭਾਜੀ ਸਾਹਮਣੇ ਇਹ ਪੁਰਾਣੇ ਆਪਣਾ ਆ ਜਾ ਫੌਜੀ ਸਾਹਿਬ ਸਾਹਮਣੇ ਕੋਈ ਨੇ ਕੱਪੜੇ ਇਹਦੇ ਵਿੱਚ ਕੱਪੜੇ ਬੜੇ ਰੰਗੀਨ ਆ ਜਾਂਦੇ ਨੇ ਤੇ ਪੁਰਾਣੇ ਪਾਏ ਉਹਨੇ ਸੋਹਣੇ ਮੰਨਦੇ। ਉਹ ਅੱਬੇ ਹੋਰਾਂ ਦੇ ਜਿਹੜੇ ਇੱਥੋਂ ਗਏ ਨਾ ਦੂਸਰੇ ਉਹ ਬਾਬੇ ਹੋਰੀ ਗੱਲ ਕਰਦੇ ਆ ਸਾਰਾ ਦੱਸਿਆ ਉਹਦਾ ਮਾਈ ਸਾਲਿਆਂ ਦਾ ਦੂਸਰਾ ਸਾਰਾ ਹਰ ਸ਼ੈ ਵੇਖੋ ਆਂਦਾ ਇੱਥੋਂ ਗਏ ਨਾ ਭਾਜੀ ਮੈਂ ਤੁਹਾਨੂੰ ਦੱਸਣਾ ਨਹੀਂ ਅੱਗੇ ਸ਼ਾਪ ਸਿੰਘ ਹੈ ਸੀ ਆਪਣਾ ਉੱਥੋਂ ਕੋਰਲਕਿਆਂ ਦਾ। ਮੈਂ ਤੁਹਾਨੂੰ ਦੱਸਣਾ ਨਾ ਇੱਥੇ ਹੀ ਲਾਭ ਸਿੰਘ ਹਜ਼ਾਰਾ ਸਿੰਘ ਦੋ ਭਰਾ ਸਨ। ਉਹਨਾਂ ਦੇ ਅੱਗੋਂ ਜਿਹੜੇ ਲਾਦ ਨਾ ਬਾਬਾ ਇੱਥੋਂ ਜਿਹੜੇ ਗਿਆ ਜਦੋਂ 13 ਸਾਲ ਦਾ ਸੀ ਇਸ ਟਾਈਮ ਹਾਂਜੀ ਉਸ ਟਾਈਮ ਉਹ ਇਹਨਾਂ ਦੇ ਕੋਲ ਨਾ ਬਾਬਾ ਇਸਮਾਈਲ ਕਹਿੰਦੇ ਸੀਲਾ ਤੋਂ ਕਹੀ ਜਾਂਦਾ ਸੀ ਉਹਨਾਂ ਦਾ ਲੋਹਾਰ ਤੇ ਸਾਡੇ ਇਹਨੂੰ ਕੰਮ ਕਰਾਣੇ ਹੰਜਰਾ ਨੇ ਜ਼ਾਦ ਦਿਓ। ਹਾਂਜੀ ਉਹ ਕਹਿ ਰਹੇ ਨੇ ਗੇਟ ਤੋਂ ਸਾਹਮਣੇ ਸਾਡਾ ਘਰ ਸੀ ਤੇ ਸਾਹਮਣੇ ਗੁਰਦੁਆਰਾ ਹੁੰਦਾ ਸੀ ਇੱਧਰ ਸਕੂਲ ਇੱਧਰ ਸਾਡਾ ਖੂਹ ਸੀ। ਉਹ ਉਹਨਾਂ ਦਾ ਸਾਹਮਣਾ ਘਰ ਹੁੰਦਾ। ਆਹੋ ਨਾਲ ਹੀ ਇੱਥੇ ਖੂਹੀ ਸੀ ਪਾਣੀ ਪੀਣੇ ਪੁੰਨੇ ਇੱਥੇ ਉਹ ਬਾਬੇ ਆ ਦੇਖੋ ਆਹੋ ਤੁਹਾਡੇ ਭਰਾ ਆ? ਹਾਂਜੀ ਯਾਨੀ ਕਿ ਮੇਰੇ ਕੱਚੇ ਚਾਹੇ ਦਾ ਨਾ ਮੈਂ ਇਸਮਾਈਲ ਦਾ ਪੁੱਤਰਾ ਹਾਂ। ਅੱਛਾ ਅੱਛਾ ਹਾਂਜੀ ਤੇ ਇੱਕ ਤਾਂ ਬਾਬਾ ਹੈ ਨਾ ਗੁਲਾਮ ਇਹਦਾ ਦੂਸਰਾ ਭਰਾ ਕੀ ਉਹਦਾ ਨਾਮ? ਨਿਜ਼ਾਮ ਦਾ ਬੜਾ ਨਾਂ ਲੈਂਦਾ ਕਹਿੰਦਾ ਉਹ ਮੇਰਾ ਹਾਣੀ ਮੈਂ ਤਾਂ ਖੇਡਦਾ ਹਾਂ। ਉਹ ਖੇਡਦੇ ਹਨ ਤੇ ਉਹ ਮੇਰੇ ਬਜ਼ੁਰਗ ਸਨ। ਅੱਬਾ ਜੀ ਦੀ ਫੋਟੋ ਤੁਹਾਡੇ ਅੱਬੇ ਦਾ ਨਾਂ? ਅੱਬਾ ਜੀ ਅੱਛਾ 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 ਨਿਜ਼ਾਮਦੀਨ। ਉਹ ਬਾਬਾ ਜੀ ਦਾ ਤੁਸੀਂ ਨਾਂ ਲੈ ਰਹੇ ਸੋ ਉਹਦਾ ਬੇਟਾ ਹੈ। ਉਹ ਦੱਸਦੇ ਆ ਕਿ ਸਾਲ ਤੋਂ ਹੋ ਗਿਆ ਫੌਤ ਹੋ ਗਏ। ਆਨਾਂ ਨੇ ਇੱਥੇ ਭੱਠੀ ਵੀ ਲਾਈ ਹੁੰਦੀ ਸੀ ਦਾਣੇ ਭੁੰਨਦੇ ਬਣਾਉਂਦੇ ਹੁੰਦੇ। ਉਹ ਇੱਥੇ ਇਸ ਜਗ੍ਹਾ ਤੇ ਹੁੰਦੀ ਸੀ ਭੱਠੀ। ਅੱਛਾ 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 ਇੱਥੇ ਭੱਠੀ ਹੁੰਦੀ ਸੀ ਇੱਥੇ ਦਾਣੇ ਭੁੰਨਦੇ ਇੱਥੇ ਭੁੰਨਦੇ ਆ ਗੁਰਦੁਆਰੇ ਦਾ ਗੇਟ ਇੱਧਰ ਹੀ ਸੀ ਕਿਤੇ ਲੱਗਾ ਹੋਇਆ ਗੁਰਦੁਆਰੇ ਇੱਥੇ ਉਹ ਭੱਠੀ ਅਸੀਂ ਦਾਣੇ ਭੁੰਨਣ ਵਾਲੇ ਇੱਥੇ ਕਿਤੇ ਮੋਚੀ ਪੈਂਦਾ ਸੀ ਮੋਚੀ ਬਸ਼ੀਰ ਕਹਿੰਦਾ ਇਹ ਸਾਹਮਣੇ ਘਰ ਬਸ਼ੀਰ ਬਾਬੇ ਉਹ ਜੁੱਤੀਆਂ ਬਣਾਉਣਾ ਹੁੰਦਾ ਸੀ ਇਹਦੇ ਤਿਲ। ਅੱਛਾ 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 ਇਹ ਹੋ ਗਈ ਬੇਟੇ ਨੂੰ। ਅੱਛਾ ਉਹਨਾਂ ਦੀਆਂ ਸ਼ਾਦੀ ਵਿਆਹ ਤੇ ਬਣਾਉਣੀਆਂ ਸੀ ਫਿਰ ਅਸੀਂ ਆਂਦੇ ਇਹ ਪੋਤਰਾ ਜੀ ਆਂਦਾ ਸੀ ਫਿਰ ਸਾਡੇ ਵੱਡਿਆਂ ਨੇ ਉਹਨੂੰ ਮੱਝ ਦੇ ਦੇਣੀ ਪੂਰੀ ਹਾਂਜੀ ਤੇ ਪੂਰੇ ਸ਼ਾਦੀ ਵਿਆਹ ਦੇ ਨਾ ਜੁੱਤੀਆਂ ਖੁੱਸੇ ਬਣਾਉਂਦਾ ਹੁੰਦਾ ਹਾਂਜੀ ਇਹ ਪੁੱਤਰਾ ਜੀ ਉਹਨਾਂ ਦਾ ਬਸ਼ੀਰ ਦਾ ਜਿਹੜਾ ਜੇ ਨਾ ਅੱਛਾ ਇਹ ਬਸ਼ੀਰ ਦਾ ਪੁੱਤਰਾ ਜੀ। ਉਹਨਾਂ ਦਾ ਇੱਥੇ ਦਿੱਤੀਆਂ ਸੀ ਇਹਨਾਂ ਦੇ ਦੋ ਬੇਟੇ ਸਨ ਬਸ਼ੀਰ ਦੇ ਤੇ ਉਹਨੇ ਗੁੰਗੇ ਅੱਛਾ 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 ਇਹ ਗੁੰਗਾ ਫੌਤ ਹੋ ਗਿਆ ਅੱਛਾ ਤੇ ਵੱਡਾ ਜਿਹੜਾ ਉਹ ਇਹਨਾਂ ਦਾ ਬਾਪ ਹੈ ਇਸ ਬੱਚੇ ਦਾ। ਅੱਛਾ ਅੱਛਾ ਹਾਂਜੀ ਇਹ ਵਿੱਚ ਫਲਾਣੇ ਥੋੜਾ ਦੱਸ ਇਹ ਗਲੀ ਦੇ ਵਿੱਚ ਸਨ ਘਰ। ਅੱਛਾ ਇਹ ਗਲੀ ਦੇ ਨਾਂ ਦਾ ਨਹੀਂ ਨਵਾਂ ਦੇ ਮੁਝੇ ਐਸਾ ਕਰ ਅਬੂਰਾ ਹਾਂਜੀ ਇਹ ਗਲੀ ਦੇ ਵਿੱਚ ਛੋਟੀ ਗਲੀ ਦੇ ਵਿੱਚ ਘਰ ਸਨ। ਸਰਦਾਰਾਂ ਦੇ ਹੈ ਕਿ ਖੱਤਰੀਆਂ ਹਿੰਦੂਆਂ ਦੇ ਭਲਾ ਸਿੱਖਾਂ ਦੇ ਹਾਂ ਸਿੱਖਾਂ ਦੇ ਹਨ ਘਰ। ਅੱਛਾ ਅੱਛਾ ਇਹ ਘਰ ਸੀ ਵੱਡਾ ਤੇ ਜਾਂ ਇੱਥੇ ਇਸ ਗਲੀ ਦੇ ਵਿੱਚ ਘਰ ਵੱਡਾ ਹੁੰਦਾ ਸੀ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਸੀ। ਅੱਛਾ 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 ਇਹ ਘਰ ਜਿਹੜੇ ਤੋਂ ਸਾਰਾ ਇਹੋ ਹੀ ਮੁਕੰਮਲ ਸੀ ਇਹ ਘਰ। ਹਾਂਜੀ ਠੀਕ ਹੈ ਹਾਂਜੀ ਇਹ ਹੁਣ ਜਿਹੜਾ ਘਰ ਅੱਗੋਂ ਬੰਦ ਹੋ ਇਹਨੇ ਗਿਆ ਕੋ ਢਾਹ ਕੇ ਲੋਕਾਂ ਨੇ ਫਿਰ ਨਾ ਅੱਗੋਂ ਰੀਪਲੇ ਜਿਹੜੇ ਇਹਨਾਂ ਨੇ ਕੀਤੇ ਨੇ। ਹਾਂ ਹਾਂ ਬਾਕੀ ਇਹ ਗਲੀ ਛੋਟੀ ਦੇ ਵਿੱਚ ਜਿਹੜਾ ਇਹ ਘਰ ਹੁੰਦਾ ਸੀ ਹਾਂ ਹਾਂ ਤੇ ਸਰਦਾਰਾਂ ਘਰ ਹੈ ਹਾਂਜੀ
ਤੁਹਾਨੂੰ ਘਰ ਪਤਾ ਕਿ ਜਿਹੜੇ ਸਿੱਖ ਰਹਿੰਦੇ ਨੇ ਜਾਤਾਂ ਦਾ ਪਤਾ ਕਿਹੜੇ ਸਨ? ਮੈਨੂੰ ਨਹੀਂ ਇੰਨਾ। ਹੰਜਰਾ ਸਨ, ਜਿਨ੍ਹਾਂ ਨਾਲ ਗੱਲ ਨਹੀਂ ਕਰਾਈ, ਹਾਂਜੀ ਉਹ ਹੰਜਰਾ ਨੇ ਇਥੋਂ ਮੇਰੇ ਕੋਲ ਰਹਿੰਦੇ ਹਨ, ਹੰਜਰਾ ਵੀ ਸਨ। ਅੱਛਾ, ਤੁਹਾਡੇ ਇਹ ਘਰ ਜਿਹੜੇ ਸਨ ਇਹ ਸਨ। ਹਾਂ ਹਾਂ, ਹਾਂਜੀ ਇਹ ਸਿੱਖਾਂ ਦੇ ਘਰ ਸਨ। ਇਹ ਸਿੱਖਾਂ ਦੇ ਇਧਰ ਵਾਲੇ ਜਿਹੜੇ ਇਹ ਸਾਰੇ ਸਿੱਖਾਂ ਦੇ ਘਰ ਸਨ। ਅੱਛਾ ਅੱਛਾ ਅੱਛਾ, ਇਹ ਘਰ ਵੱਡਾ ਵੀ ਸੀ। ਹਾਂ ਹਾਂ, ਇਹ ਸਿੱਖਾਂ ਦਾ, ਇਹ ਵੀ ਘਰ ਸਿੱਖਾਂ ਦਾ ਹੀ ਸੀ। ਅੱਛਾ ਅੱਛਾ ਅੱਛਾ, ਹਾਂਜੀ ਇਧਰ ਵਾਲੇ ਸਾਰੇ ਸਰਦਾਰਾਂ ਦੇ ਘਰ। ਇਹ ਵੀ ਸਰਦਾਰਾਂ ਦਾ, ਇਹ ਵੀ ਸਰਦਾਰਾਂ ਦੇ ਘਰ। ਇਧਰ ਵੀ ਇਹ ਵੀ ਸਰਦਾਰ ਹੀ ਸਾਰੇ। ਸਰਦਾਰ। ਅੱਛਾ ਅੱਛਾ ਅੱਛਾ, ਹਾਂਜੀ ਇੱਕ ਮਿੰਟ ਇੱਥੇ ਖਲੋ ਕੇ ਜਿਹੜਾ ਸਾਰਾ ਕੰਮ। ਚਲੋ ਆ ਜਾਓ। ਨਹੀਂ ਨਹੀਂ, ਉਹ ਹੋ ਗਿਆ। ਲੋ ਜੀ, ਆ ਵੀ ਘਰ ਸਰਦਾਰਾਂ ਦੇ। ਹੁਣ ਨਾਂ ਤੇ ਨਹੀਂ ਇਹਨਾਂ ਨੂੰ ਪਤਾ, ਹਾਂਜੀ ਤੇ ਨਾਂ ਗਏ ਤੁਹਾਨੂੰ ਪਤਾ ਕਿ ਨਵੀਂ ਜਨਰੇਸ਼ਨ ਨਾਂ ਯਾਦ ਨਹੀਂ ਰੱਖਦੀ ਆ। ਇਹ ਜਿਹੜਾ ਘਰ ਸੀ ਨਾ, ਇਹ ਸਾਰਾ, ਇਹ ਵੀ ਘਰ ਜਿਹੜੇ ਨਾ, ਇਹ ਵੀ ਸਰਦਾਰਾਂ ਦੇ ਇਹ ਵੀ ਸਰਦਾਰਾਂ ਦੇ। ਅੱਛਾ, ਦੱਸ ਇੱਥੇ ਇੱਕ ਦੱਸਣਾ ਮਾਈ ਕਿਹਦਾ ਦਰਬਾਰ ਕਿਹਦਾ ਕਹਿੰਦੇ ਆ? ਦਰਬਾਰ ਬਾਬਾ ਮਾਈ ਸ਼ਾਹ। ਮਾਈ ਸ਼ਾਹ। ਤੇ ਉਹ ਵੀ ਜਿਹੜਾ ਹੈ ਨਾ ਆ ਜਾਂਦਾ ਸੀ, ਹਾਂ ਹਾਂ, ਥੱਲੇ ਆ ਜਾਂਦਾ ਸੀ। ਅੱਛਾ ਅੱਛਾ, ਹਾਂਜੀ, ਉਹਨਾਂ ਦੀ 4 ਰੁਪਏ ਜਿਹੜੀ ਛੱਤ ਤੇ ਸੌਂਦਾ ਸੀ, ਉਹਨਾਂ ਦੀ 4 ਰੁਪਏ ਜਿਹੜੀ ਆਟੋਮੈਟਿਕਲੀ ਥੱਲੇ ਆ ਜਾਂਦੀ ਅੱਛਾ ਅੱਛਾ ਅੱਛਾ, ਰਾਤ ਨੂੰ। ਭਾਵੇਂ ਉੱਥੇ ਮੁਸਲਮਾਨ ਸਨ ਤੇ ਭਾਵੇਂ ਈਸਾਈ, ਛੱਤ ਤੇ ਨਹੀਂ ਸਨ ਸੌਂਦੇ। ਹਾਂਜੀ, ਬਜ਼ੁਰਗਾਂ ਦੇ ਹੁੰਦੇ। ਅੱਛਾ ਅੱਛਾ। ਹਾਂਜੀ, ਤੇ ਆਜੋ ਫਿਰ ਦਰਬਾਰ ਵਾਲ ਤੁਹਾਨੂੰ ਲੈ ਕੇ ਚੱਲਦੇ। ਚਲੋ ਹੁਣ ਚੱਲੇ ਆ। ਬਾਕੀ ਲੈ ਕੇ ਚੱਲਿਓ ਸਾਨੂੰ ਇਸ ਹਾਲਤ 'ਚ ਹੀ। ਇਹ ਵੀ ਸਿੱਖੀ ਘਰ ਸੀ ਜਿਹੜਾ ਕਿ ਇਹ ਢਾਹ ਰਹੇ ਨੇ। ਇਹ ਵੀ ਢਾਣ ਰਹੇ ਨੇ। ਲਓ ਜੀ, ਆ ਵੀ ਪੁਰਾਣਾ ਘਰ ਸੀ ਜਿਹੜਾ ਆਖਰੀ ਸਮਾਂ ਤੇ ਹੁਣ ਇਹ ਵੀ ਨਿਸ਼ਾਨੀ ਖਤਮ ਹੋ ਰਹੀ ਆ। ਤੁਹਾਡੇ ਸਾਹਮਣੇ ਜਿਹੜਾ ਢੜਦਾ ਪਿਆ, ਹਾਂਜੀ 47 ਤੋਂ ਪਹਿਲਾਂ ਵੀ ਸਰਦਾਰ ਦਾ ਸੀ ਘਰ ਪੁਰਾਣਾ ਹਾਂਜੀ ਹੀ। ਹਾਂਜੀ ਇਹ ਵੀ ਬਸ ਆਖਰੀ ਰਹਿ ਗਿਆ, ਵੀ ਢੜਦਾ ਪਿਆ। ਹਾਂਜੀ। ਇਹ ਮਸਜਿਦ, ਕਹਿ ਲਾਂਦੇ ਨੂੰ ਗਲੀ ਚੱਲ ਜਾਂਦੀ ਇਹ ਮਸਜਿਦ ਹੁੰਦੀ ਸੀ। ਮਸਜਿਦ ਦੇ ਘਰ, ਇਹ ਵੀ ਸਰਦਾਰਾਂ ਦਾ ਘਰ ਹੁੰਦਾ ਸੀ। ਹੈ ਜਿਹੜਾ। ਇਹ ਵੀ ਘਰ ਸਰਦਾਰਾਂ ਦਾ। ਅੱਛਾ ਅੱਛਾ, ਹਾਂਜੀ ਲਓ ਜੀ, ਇਹ ਕਹਿ ਘਰ ਸੀ ਸਰਦਾਰਾਂ ਦਾ। ਹਾਂਜੀ, ਇਹ ਪੁਰਾਣੀ ਮਸਜਿਦ ਇਹ ਮਸਜਿਦ 47 ਤੋਂ ਪਹਿਲੇ ਵਾਲੀ। ਇਹ 47 ਤੋਂ ਪਹਿਲਾਂ ਵਾਲੀ ਮਸਜਿਦ। ਤੇ ਇਹ ਦੀਵਾਰ ਬਾਹਰ ਵਾਲੀ ਜਿਹੜੀ ਤੁਹਾਨੂੰ ਦੱਸੀ ਵੀ ਨਜ਼ਰ ਆ ਰਹੀ, ਇਹ ਹਲੇ ਉਹ ਇਹ ਸਾਰੀ ਉਹੀ ਖਲੋਤੀ ਹੋਈ ਪੁਰਾਣੀ 1947 ਵਾਲੀ। ਨੇ ਮਸਜਿਦ ਦਾ ਹਿੱਸਾ ਬਣਾਇਆ ਸੀ। ਜਿਹੜੀ ਖੂਹੀ ਬਣੀ ਸੀ ਨਾ, ਕੇਸ ਹੋਇਆ ਤੇ ਬਾਬਾ ਕਾਲੇ ਦੇ ਨਾਂ ਤੇ ਖੂਹੀ ਸੀ ਭਾਜੀ। ਥਾਣੇਦਾਰ ਆਇਆ, ਉਹਨੇ ਆਖਿਆ ਮਿਸਤਰੀ ਜਿਹੜੀ ਮਸਜਿਦ ਨਾ ਇੱਥੇ ਰਹੇ ਦੀ, ਤੁਸੀਂ ਗੁਰਦੁਆਰਾ ਪਰਲੇ ਪਾਸੇ ਬਣਾ ਦਿੱਤਾ। ਸਾਡੇ ਦਾਦੇ ਦਾ ਭਰਾ ਸੀ, ਉਹਨੇ ਬਣਵਾਈ ਮਸਜਿਦ। ਇਹ ਬਾਬਾ ਕਾਲਾ। ਹਾਂਜੀ, ਕੀ ਸੀ ਨਾਮ ਉਹਦਾ? ਕਾਲਾ, ਬਾਬਾ ਕਾਲਾ। ਨਹੀਂ ਪਤਾ। ਅੱਛਾ ਅੱਛਾ, ਕਾਲੇ ਦੇ ਨਾਂ ਤੇ ਹੀ ਹੈ। ਇਹ ਵੀ ਬਿਲਕੁਲ ਪੁਰਾਣੀ ਦੀਵਾਰ ਉਹੀ। ਹਾਂਜੀ, ਇਹ ਮਸਜਿਦ ਜੋ ਹੋਣਾ, ਮਸਜਿਦ ਦਾ ਇਹ 47 ਤੋਂ ਪਹਿਲਾਂ ਦੀ ਮਸਜਿਦ ਹੈ, ਲੇਕਿਨ ਜ਼ਾਹਰੀ ਬਾਤ ਹੈ ਜੀ, ਬਾਅਦ 'ਚ ਫਿਰ ਸ਼ਹੀਦ ਕਰ ਕਰਕੇ ਦੁਬਾਰਾ ਬਣਦੀਆਂ ਰਹਿੰਦੀਆਂ ਨੇ। ਪਹਿਲਾਂ ਹੋ ਸਕਦਾ ਕੱਚੀ ਹੋਵੇ, ਲੇਕਿਨ 1947 ਤੋਂ ਪਹਿਲਾਂ ਦੀ ਮਸਜਿਦ ਆ ਜੀ। ਹਾਂਜੀ, ਬਹੁਤ ਦੇਰ ਦੀ ਉਹ ਹੁੰਦਾ ਸੀ ਇੱਥੇ ਹੈ ਕੋਈ। ਹੁਣ ਤਾਲਾ ਲੱਗਿਆ ਨੇ, ਇਧਰੋਂ ਅੰਦਰੋਂ ਤੁਹਾਨੂੰ ਖਾ ਦੇਣੀ ਸੀ। ਇਹ ਮਸਜਿਦ ਨਹੀਂ ਤਾਲਾ ਖਲਵਾ ਲਈਏ। ਸਮਝ ਨਜ਼ਰ ਆ ਰਹੀ ਹੋਣੀ ਤੁਹਾਨੂੰ ਬਸ। ਚਾਬੀ 47 ਕੋਲ ਟਾਈਮ ਦੀ ਹੀ, ਹੈ। ਚਾਬੀ ਕੋਲ ਹੀ ਦੇਣੀ। 47 ਟਾਈਮ ਭਲਾ ਇੰਨਾ ਪਤਾ ਤੁਹਾਨੂੰ? ਮਸਜਿਦ ਇੱਕ ਹੀ ਸੀ, ਆ ਉਦੋਂ ਮਸਜਿਦ ਦੇਖੀ ਹੁੰਦੀ ਇੱਕ ਹੀ ਗੁਰਦੁਆਰਾ ਸੀ ਉਹ ਇਹ ਜਿਹੜਾ। ਉਹ ਗੁਰਦੁਆਰਾ ਸੀ, ਇਹ ਮਸਜਿਦ ਸੀ। ਹਾਂ ਹਾਂ, ਹਾਂਜੀ, ਸਹੀ ਸਹੀ। ਇਹ ਉਸ ਵਕਤ ਇਹ ਸੀ। ਅੱਛਾ ਅੱਛਾ ਇਹ ਮੇਨ ਬਾਜ਼ਾਰ ਹੈ ਹੁਣ। ਅੱਛਾ ਅੱਛਾ, ਹਾਂਜੀ, ਇੱਥੇ ਜਾ ਰਹੇ ਮੇਨ। ਇਹ ਮੇਨ ਬਾਜ਼ਾਰ ਹੈ ਹੁਣ। ਅੱਛਾ ਅੱਛਾ, ਸਾਰਿਆਂ ਨੇ ਮੈਨੂੰ ਪੈਦਾ ਕੀਤਾ। ਹਾਂ ਹਾਂ ਹਾਂਜੀ ਹਾਂ ਹਾਂ, ਬਿਲਕੁਲ ਇੱਕ ਨੰਬਰ ਗੱਲ ਕੋਈ ਗਲਤ ਨਹੀਂ ਗੱਲ। ਇਹ ਸਰਦਾਰਾਂ ਦੇ ਘਰ ਸਨ। ਇੱਧਰ ਵੀ ਆ ਜਿਹੜੇ ਨੇ, ਇਹ ਪੁਰਾਣੇ ਸਾਰੇ ਘਰ ਸਨ। ਇਹ ਵੀ ਹੁਣ ਹਾਂਜੀ ਜ਼ਮੀਨ ਜਿਹੜੀ ਧੱਤਲਾਂ ਦੀ ਹੁੰਦੀ ਹੈ ਸਿੱਖਾਂ ਦੀ ਕਿਸੇ ਦੀ? ਹਾਂਜੀ। ਸਿੱਖਿਆ ਪਾਸਾ ਸਾਰਾ ਅੱਛਾ, ਧੱਤਲ ਉਹਨੂੰ ਕਹਿੰਦੇ ਆ, ਆਜ਼ਾਦ ਹੋਣੀ ਹੈ ਨਾ ਸਿੱਖਾਂ ਦੀ। ਉਹ ਜੱਟ ਸਿੱਖ ਹੁੰਦੇ। ਹਾਂ ਉਹ ਬਾਕੀ ਇਹ ਨਹੀਂ ਹੁਣ ਪਤਾ ਸਾਨੂੰ ਕਿ ਨਹੀਂ, ਧੱਤਲ ਹੈ ਸਿੱਖ ਹੀ ਸਨ ਨਾ। ਹਾਂਜੀ। ਚਲੋ ਹਾਂਜੀ, ਆ ਵੀਡੀਓ ਵੇਖ ਕੇ ਦੱਸਿਆ ਜੀ ਧੱਤਲ ਕਿਹਨੂੰ ਕਹਿੰਦੇ ਨੇ, ਤੁਹਾਨੂੰ ਪਤਾ ਹੋਣਾ। ਚੜ੍ਹਦੇ ਪੰਜਾਬ ਵਾਲੇ ਦੱਸਿਆ ਜਾਂ ਧੱਤਲ ਕੋਈ ਜ਼ਾਤ ਹੈ ਤੁਹਾਡੀ ਸਿੱਖਾਂ ਦੀ? ਇਹ ਕੀ ਹੈ? ਇਹ ਵੀ ਕੋਈ ਪੁਰਾਣੇ ਘਰ ਲੱਗਦਾ ਮੈਨੂੰ, ਦੀਵਾਰ ਦੇ ਲੱਗਦਾ। ਇਹ ਹੁਣ ਨਵੇਂ ਬਣ ਗਏ ਨੇ ਘਰ। ਇਹ ਵੀ ਕੋਈ ਪੁਰਾਣਾ ਸੀ ਇਕੱਠਾ ਹੋਇਆ। ਹਾਂਜੀ, ਅਗਰ ਹੋਵੇ ਤੇ ਉਹਨਾਂ ਨੂੰ ਫੋਨ ਨੰਬਰ ਵੀ ਮੇਰਾ ਦਿਓ, ਠੀਕ ਹੈ ਨਾ। ਤੇ ਜਿਹੜੇ ਵੀ ਆ ਨੇ ਬਜ਼ੁਰਗ, ਬਾਬੇ ਨਾਲ ਗੱਲ ਕਰਾ ਉਹਦੀ। ਅਗਰ ਉਹ ਮੇਰੇ ਉਹਦਾ ਮੁੰਡਾ ਹੀ ਨਿਜ਼ਾਮ, ਕੀ ਤੁਹਾਡੇ ਪਿਤਾ ਨਾ ਨਿਜ਼ਾਮ ਦੇ। ਉਹ ਜਿਹਦਾ ਨਿਜ਼ਾਮ ਦਾ ਨਾਂ ਲੈਂਦਾ ਉਹਨੂੰ ਕਹਾ ਇਹਦਾ ਮੁੰਡਾ ਹੀ। ਹਾਂਜੀ, ਕਿੱਥੇ ਨੇ ਤਸਵੀਰ ਸਾਹਮਣੇ। अस्सलाम वालेकुम जी। हाँ जी वालेकुम सलाम जी। ਆ ਬਾਬਾ ਬਜ਼ੁਰਗ ਨੇ ਤੁਹਾਡੇ ਪਿੰਡ ਚ ਵਸ ਕੇ ਗਏ ਨੇ। हाँ जी 13 ਸਾਲ ਦੇ। हाँ जी हाँ जी ਹੈਲੋ, हाँ जी ਉਹ ਪਹਿਲਾਂ ਤਾਰਫ ਕਰਾਈਦਾ ਹੁੰਦਾ। कराने एक मिनट कराने। ਚੰਦਨ ਹੈਲੋ, ਓਏ ਇਹ ਬਾਬਾ ਜੀ ਦਾ ਕਹਿਣ ਡਿਆ ਨਾ, ਬਾਬਾ ਨਿਜ਼ਾਮ ਲੋਹਾਰ ਜ਼ਿਕਰ ਜੀ ਦਾ ਕਿਹੜਾ ਉਹਦਾ ਮੁੰਡਾ ਜਿਆ। मैं जी ਤੁਸੀਂ ਵੀ ਮੇਰੇ ਦਾਦਾ ਹੀ ਲੱਗਦੇ ਜੇ। ਜੇ ਮੈਂ ਅਸਮਾਇਲ ਦਾ ਪੋਤਰਾ ਜੇ।
ਤੇ ਨਿਜ਼ਾਮ ਦਾ ਪੁੱਤਰ ਜੇ ਤੇ ਹੈ ਜੇ ਮੈਂ ਛੋਟਾ ਪੰਜਾਂ ਅਸੀਂ ਜੇ 7 ਭਾਈ ਤੇ 7 ਚੋਂ ਮੈਂ ਜੇ ਚੌਥੇ ਨੰਬਰ ਤੇ। ਹਾਂਜੀ ਤੇ ਹਾਂਜੀ ਨਿਜ਼ਾਮ ਦਾ ਤੇ ਪਾਕਿਸਤਾਨ ਆਰਮੀ ਦਾ ਮੈਂ ਜਵਾਨ ਜੇ। ਤੇ ਇਹ ਸਾਡੇ ਨਾਲ ਰਾਬਤਾ ਵੀ ਰੱਖਣਾ ਜੇ। ਆਪਣਾ ਮੋਬਾਈਲ ਨੰਬਰ ਮੇਰਾ ਵੀ ਨੋਟ ਕਰ ਲਓ ਤੇ ਆਪਣਾ ਦਿਓ, ਮੈਂ ਇਨਸ਼ਾਅੱਲਾ ਰਾਬਤੇ 'ਚ ਰਹਾਂਗਾ। ਆਪਣੇ ਪਿੰਡ ਵੇਖਣਾ ਆਓ ਤੇ ਇੱਥੇ ਮੇਰੇ ਕੋਲ ਜੀ ਆਇਆਂ ਨੂੰ, ਮੇਰੇ ਕੋਲ ਇੱਥੇ ਮੇਰੇ ਪਿੰਡ ਆਓ ਆਪਣਾ ਪਿੰਡ ਵੇਖੋ ਆਣਗੇ ਤੇ ਆਪਣਾ ਪਿੰਡ ਵੇਖੋ। ਬਾਬਾ 13 ਸਾਲ ਦਾ ਜਦੋਂ ਇੱਥੋਂ ਗਿਆ। ਦਾਦਾ ਜੀ ਸਿਗਨਲ ਪ੍ਰੋਬਲਮ ਕੋਈ ਹੈਗੀ ਬੜੀ। ਦਾਦਾ ਜੀ ਮੇਰੇ ਕੋਲ ਇੱਥੇ ਮੇਰੇ ਪਿੰਡ ਆਓ। ਇਹ ਆਪਣੇ ਪਿੰਡ ਆਓ। ਹਾਂਜੀ ਹਾਂਜੀ ਬਾਪੂ ਆ ਕਹਿੰਦੇ ਪੁੱਲੀ ਇੱਕ ਤੁਹਾਡਾ ਚਾਚਾ ਸੀ ਕਿ ਤਾਇਆ ਲੱਗਦਾ ਸੀ। ਹਾਂਜੀ ਉਹ ਵੀ ਚਾਚਾ ਨੈਤ ਹੈ ਜੇ। ਅੱਬਾ ਜੀ ਹੋਰੀ ਫੌਤ ਹੋ ਗਏ ਜੇ ਤੇ ਚਾਚਾ ਨੈਤ ਤੇ ਚਾਚਾ ਗੁਲਾਮ ਹੈ ਜੇ। ਹਾਂਜੀ ਬੜੀ ਅੱਛੀ ਲੰਗੀ ਇਹਨਾਂ ਨਾਲ। ਤੇ ਇਹ ਮੇਨ ਬਾਜ਼ਾਰ ਚੋਂ ਆਉਣੇ ਸੀ। ਹੁਣ ਅਸੀਂ ਬਾਬੇ ਮਾਈਸ਼ਾ ਸਰਕਾਰ ਆ ਗਏ ਆ। ਉਹ ਦਰਬਾਰ ਵਾਲੀ ਸਾਈਡ ਤੇ ਭਾਈ ਸਾਨੂੰ ਦਰਬਾਰ ਵੱਲ ਲੈ ਕੇ ਆ ਰਹੇ ਨੇ। ਹੁਣ ਦਰਬਾਰ ਵਹਾਣ ਲੱਗੇ ਤੁਹਾਨੂੰ 1947 ਤੋਂ ਪਹਿਲਾਂ ਵਾਲਾ ਜੀ, ਜਿਹਦੀ ਮੰਨਤਾ ਮੁਸਲਮਾਨ ਵੀ ਕਰਦੇ ਆ ਤੇ ਸਿੱਖ ਵੀ ਹਿੰਦੂ ਵੀ ਕਰਦੇ ਆ। ਹਾਂਜੀ ਵਾਵਾ ਦੱਸਦੇ ਮੇਲਾ ਲੱਗਦਾ ਹੁੰਦਾ ਸੀ। ਹਾਂਜੀ ਘੋੜਿਆਂ ਦੇ ਵੇਚ ਸੀ, ਬੱਚਾ ਹੀ ਹੈ ਛੋਟਾ। ਇਹ ਦਾਦਾ ਜੀ ਫਿਰ ਆਉਣਾ ਜੇ ਤੇ ਮੇਰੇ ਨਾਲ ਰਾਬਤਾ ਕਰਨਾ ਜੇ ਤੇ ਲੰਗਰ ਕਰਕੇ ਜਾਣਾ ਜੇ ਦਾਦਾ ਜੀ ਮੇਰੇ ਕੋਲੋਂ। ਬੜਾ ਕੋਈ ਵੱਡਾ ਚੜਾਵਾ ਚੜ੍ਹ ਅੱਛਾ। ਬਜ਼ੁਰਗਾਂ ਦੇ। ਸਕੂਲ ਪੁਰਾਣਾ ਆਇਆ ਸੀ ਕਿ ਬਹੁਤ ਵਾਲਾ? ਸਕੂਲ ਹੋਵੇ ਪੁਰਾਣਾ। ਅੱਛਾ ਪੁਰਾਣਾ ਸਕੂਲ ਹੋਇਆ। ਇਹ ਬਾਅਦ ਚ ਬਣਿਆ ਹੋਇਆ। ਇਹ ਦਰਬਾਰ ਦਾ ਹੁਣ ਉਹਨਾਂ ਨੂੰ ਦੱਸੋ ਕਿ ਇਹ ਦਰਬਾਰ ਦਾ ਹਿੱਸਾ ਜੀ। ਇਹ ਦਰਬਾਰ ਦਾ ਹੋਣੀ ਹਿੱਸਾ। ਹਾਂਜੀ ਲਓ ਜੀ ਇੱਥੋਂ ਸਿੱਧਾ ਕਿਹੜੀ ਮਾਈ ਕਿਹਦੇ ਇਹਦਾ ਨਾਮ ਦਰਬਾਰ ਦਾ? ਬਾਬਾ ਮਾਈਸ਼ਾ ਸਰਕਾਰ। ਬਾਬਾ ਮਾਈਸ਼ਾ ਸਰਕਾਰ। ਇਹ ਹੁਣ ਉਹ ਬਾਬਾ ਮਾਈਸ਼ਾ ਸਰਕਾਰ ਦਾ ਜੀ। ਇੱਥੇ ਸਾਰਾ ਉਸ ਤੱਕ ਜਿਹੜਾ ਇਹ ਟੱਪ ਦਰਬਾਰ ਤੇ ਜੀ। ਇਹ ਟੱਪ ਵੀ ਜਿਹੜਾ ਦਰਬਾਰ ਤੇ ਹੀ। ਹਾਂਜੀ ਇਹ ਦਾਦਾ ਜੀ ਆਇਆਂ ਨੂੰ ਤੇ ਜਦੋਂ ਤੁਸੀਂ ਆਉਣਾ ਜੇ ਮੇਰੇ ਕੋਲ ਆਉਣਾ ਜੇ। ਸੋ ਦਰਬਾਰ ਅੰਦਰੋਂ ਚੱਲ ਕੇ ਤੁਹਾਨੂੰ ਆਨੇ ਆ। ਹਾਂਜੀ ਇਹ ਸਕੂਲ 47 ਤੋਂ ਪਹਿਲਾਂ ਵਾਲਾ ਇਹ ਸਾਹਮਣੇ ਜਿਹੜਾ ਨਜ਼ਰ ਆ ਰਿਹਾ। ਉਹ ਸਕੂਲੇ ਵੀ ਪਿੰਡ ਦੀ ਕਿਹੜੀ ਸਾਈਡ ਹੈ ਭਾਵ ਵਾਲਾ ਜੀ? ਇਹ ਕੀ ਕਹਿੰਦੇ ਨੇ? ਇਹ ਕਿਹੜੀ ਸਾਈਡ ਪਿੰਡ ਦੀ? ਇਹ ਪਹਾੜ ਕਹਿੰਦੇ ਕਿ ਦੱਖਣ ਕਹਿੰਦੇ ਇਹਨੂੰ? ਇਹ ਦੱਖਣ ਵਾਲੀ ਸਾਈਡ। ਦੱਖਣ ਵਾਲੀ ਸਾਈਡ। ਇਹ ਦਰਬਾਰ ਤੇ ਆ ਗਏ ਜੇ। अस्सलाम वालेकुम। ਅੱਛਾ ਭਾਈਜਾਨ अस्सलाम वालेकुम। ਇਹ ਦਾਦਾ ਜੀ ਉਹਨਾਂ ਨੂੰ ਆਖਣਾ ਹੈ ਕਿ ਪਿੰਡ ਇੱਥੇ ਆਪਣੇ ਪਿੰਡ ਆਉਣਾ ਜੇ ਜਦੋਂ ਆਓ ਇੱਥੇ ਦਰਗਾਹ ਪਾਕਿਸਤਾਨ। ਇਸ ਕੀ ਕਹਿੰਦੇ ਪਿੰਡ ਆਣਾ ਜੇ। ਹਾਂਜੀ ਮੇਰੇ ਦਾਦਾ ਜੀ ਨੇ, ਇਹ ਵੀ ਮੇਰੇ ਦਾਦਾ ਜੀ ਨੇ। ਜੇਕਰ ਮੈਂ ਉਸਮਾइल ਦਾ ਪੋਤਰਾ ਵਾਂ ਤੇ ਵੀ ਮੇਰੇ ਦਾਦਾ ਜੀ ਨੇ। ਲਓ ਜੀ ਆ ਦਰਬਾਰ ਦੇ ਵਿੱਚ ਜਿਹੜਾ ਖੂਹ ਹੁੰਦਾ ਹੈ ਨਾ 47 ਦਾ, ਇਹ ਜਗ੍ਹਾ ਤੇ ਸੀ। ਇਹ ਜਗ੍ਹਾ ਤੇ ਖੋਜ ਹੈ। ਇਹ ਸਾਰਾ ਪੂਰ ਕੇ ਹਾਂਜੀ ਤੇ ਉੱਤੇ ਲੱਗ ਗਿਆ ਜੀ। ਉੱਥੇ ਬੋਰਡ ਦਰਖਤ ਲਾ। ਹਾਂਜੀ ਇੱਕ ਉਹ ਪਰਲੀ ਸਾਈਡ ਤੇ ਖੂਹੀ ਹੁੰਦੀ ਛੋਟੀ ਦਾ ਨਾਮ ਜੀ। ਜਿੱਥੇ ਬੋਰਡ ਹੈ ਉੱਥੇ ਕਿ ਅੱਗੇ ਉਸ? ਨਹੀਂ ਉਹ ਉੱਥੇ ਅੱਗੇ ਮਸਜਿਦ ਕੋਲ। ਅੱਛਾ ਉਹ ਪਰਲੀ ਮਸਜਿਦ। ਹਾਂਜੀ ਉਹ ਬਾਹਰਲੇ ਪਾਸੇ ਮਸਜਿਦ ਬਾਅਦ ਚ ਬਣੀ ਹੈ ਨਾ? ਹਾਂਜੀ ਅੱਛਾ ਅੱਛਾ ਮਸਜਿਦ ਪਹਿਲਾਂ ਪੁਰਾਣੇ ਵਿੱਚ ਲੱਕੜੀਆਂ ਵਾਲੀ। ਹੈ। ਇਹ ਬਾਬਾ ਮਾਈਸ਼ਾ ਸਰਕਾਰ ਦਾ ਸਾਹਮਣੇ। ਅੱਗੇ ਜਾ ਪਤਨੀ ਹੋਣ ਇਧਰ ਨੂੰ ਮਾਰ ਇਧਰ ਨੂੰ। ਚਲੋ ਆ ਜਾਓ। ਆਓ ਜੀ ਆਓ। ਇਹਨਾਂ ਦੇ ਆਪਣਾ ਸਾਡੇ ਨਾਲ ਜੀ ਪੰਜਾਬੀ ਸਾਂਝ ਟੀਵੀ ਦੇ ਬੋਬਕ ਸਾਹਿਬ ਸਾਡੇ ਨਾਲ ਨੇ। ਟਾਈਮ ਸਾਨੂੰ ਦਿੱਤਾ, ਬੜੀ ਇਹਨਾਂ ਮਿਹਰਬਾਨੀ। ਤੁਸੀਂ ਪਛਾਣਦੇ ਉਹਨਾਂ ਨੂੰ, ਸਾਡੇ ਫੇਮਸ ਜਿਹੜਾ ਇੱਧਰ ਦੇ ਯੂਟਿਊਬਰ। ਇਹ ਦਰਬਾਰ ਦੇ ਅੰਦਰ ਕਰਾ ਲਓ। ਲੋ ਜੀ ਇਹ ਕਬਰਾਂ ਆ ਦਰਬਾਰ ਦਰਗਾਹ। ਅਸਲਾਮ। ਇਹਨਾਂ ਦਾ ਉਰਸ ਵੀ ਹੁੰਦਾ ਜੀ। ਆ ਉੱਤੇ ਉਰਦੂ 'ਚ ਲਿਖਿਆ ਹੋਇਆ। ਇਹ ਮੈਂ ਦੱਸ ਦੇਣਾ, ਜਿਹੜੇ ਉਰਦੂ ਪੜ੍ਹ ਸਕਦੇ ਉਹ ਪੜ੍ਹ ਲੈਣ, ਤੇ ਜਿਨ੍ਹਾਂ ਨੂੰ ਨਹੀਂ ਪਤਾ ਕੀ ਲਿਖਿਆ ਹੋਇਆ। ਇਹ ਲਿਖਿਆ ਜੀ ਬਾਬਾ ਮਾਹੀ ਸ਼ਾਹ। ਠੀਕ ਹੈ। ਉਰਸ ਕਿਦੋਂ ਲੱਗਦਾ? 15 ਹਾੜ ਨੂੰ ਲੱਗਦਾ। ਤੇ ਇੱਕ ਇਹ ਲਿਖਿਆ ਹੋਇਆ ਬਾਬਾ ਹਜ਼ਰਤ ਬਾਬਾ ਸਾਈਂ ਸਿਕੰਦਰ। ਠੀਕ ਹੈ। ਇਹਨਾਂ ਦਾ ਉਰਸ 14 ਨੂੰ, ਯਾਨੀ 14 ਤੇ 15 ਹੇਠ ਉੱਤੇ ਲੱਗਦੇ ਨੇ। ਲਓ ਜੀ ਆ ਬਾਬਾ ਜੀ ਮਾਹੀ ਸ਼ਾਹ ਦੀ ਕਬਰ ਤੇ ਇਹ ਦੂਸਰੀ ਜੀ ਬਾਬਾ ਸਿਕੰਦਰ ਸ਼ਾਹ। ਇਹ ਜਿਹੜੇ ਗੱਦੀ ਨਸ਼ੀਨ ਸਾਈਂ ਜਿਹੜੇ ਦਰਬਾਰ ਤੇ ਪਹਿਲਾਂ ਹੁੰਦੇ ਹਨ ਨਾ, ਬੰਦੇ ਹਨ। ਬਾਬਾ ਸਾਹਿਬ ਤੇ ਉਹਨਾਂ ਦੇ ਬੇਟੇ ਜੇ ਸੂਫੀ ਤੁਫੈਲਾ ਸਾਹਿਬ। ਅੱਛਾ ਬਾਬਾ ਜੀ ਮੁਹੰਮਦ ਫੈਲ। ਅੱਛਾ ਇਹ ਉਹਨਾਂ ਦੀ ਕਬਰ ਹੈ, ਉਹ ਫੌਤ ਹੋ ਗਿਆ। ਅੱਛਾ ਅੱਛਾ ਠੀਕ ਹੈ। ਇਹ ਖਜੂਰ ਭਲਾ ਪਹਿਲਾਂ ਦੀ ਕਿ ਹੁਣ ਦੀ? ਪਤਾ ਖਜੂਰ ਪਹਿਲਾਂ ਦੀ ਕਿਉਂ? ਖਜੂਰਾ ਇੱਥੇ ਇਹ ਉਦੋਂ ਦੀ ਹੈ। ਇਹ ਜਿਹੜੀ ਆ ਸਾਹਮਣੇ ਬਸ ਉਹ ਹੋਣਾ ਇਹ 47 ਤੋਂ ਪਹਿਲਾਂ ਦੀ ਹੈ। ਨਹੀਂ ਇਹਨਾਂ ਤੁਸੀਂ ਗੱਲ ਕਰਕੇ ਹਾਂਜੀ ਹਾਂਜੀ। ਲੋ ਜੀ ਦਰਬਾਰ ਦੇ ਸਾਹਮਣੇ ਤੇ ਸਰਕਾਰੀ ਸਕੂਲ ਜਿਹੜਾ ਹੁੰਦਾ ਕਦੀ 4 ਤੱਕ 5 ਤੱਕ ਪ੍ਰਾਇਮਰੀ ਜੀ ਵੇਖੀ ਦੀ ਹੈ। ਉਹਦਾ ਖਜੂਰ ਦਾ ਬੂਟਾ ਜੀ 47 ਦਾ। ਯਾਦਗਿਰੀ ਹੈ। ਅੱਛਾ ਪਿਛਲੀ ਦਫਾ ਇੱਥੇ ਕਿਹੜੇ ਸਿੱਖ ਆਏ ਆ? ਇਹ ਦੁਬਾਰਾ ਪੁੱਟੀ ਸੀ। ਉਹ ਤੋਂ ਇੰਡੀਆ 'ਚ ਆਇਆ। ਅੱਛਾ ਅੱਛਾ ਪਤਾ ਕਿਹੜੇ ਇਲਾਕੇ 'ਚ ਰਹਿੰਦੇ ਨੇ? ਤੇ
ਲਓ ਜੀ ਇਹ ਦਰਬਾਰ ਦੇ ਚਾਰ ਚਫੇਰਾ। ਇਹ ਹੁਣ ਦੱਸੋ ਉਹਨਾਂ ਨੂੰ ਕਿ ਅਸੀਂ ਉਧਰ ਜਾ ਰਹੇ ਹਾਂ, ਆਪਣਾ ਪ੍ਰਾਇਮਰੀ ਸਕੂਲ ਜਿਹੜਾ ਉਸ ਵਕਤ ਬੱਚਿਆਂ ਦਾ ਹੁੰਦਾ ਸੀ। ਉਹ ਬੋਲਦੇ ਤਾਂ ਉਹ ਸਾਹਮਣੇ ਦਰਖਤਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਸਾਹਮਣੇ, ਇਹ ਮੇਰੇ ਕੋਲ ਸਾਹਮਣੇ ਇਹ ਮਨਾਰ ਇੱਧਰ ਸ਼ੇਖਪੁਰਾ, ਇੱਥੋਂ ਤੱਕ ਮੈਂ 4 ਕਿਲੋਮੀਟਰ ਹੋਏਗਾ, 5 ਸ਼ੇਖਪੁਰਾ 5 ਕਿਲੋਮੀਟਰ। ਤੇ ਇਹ ਪਿੰਡ ਕੁੱਲ ਕੇ ਇਹਦੀ ਪਰਲੀ ਸਾਈਡ ਤੇ ਪਿੰਡ ਨੇ ਜੀ ਅੱਗੇ ਚੱਕ ਸ਼ਾਹਪੁਰ ਦਾ ਝੱਬਰ ਜੰਡਿਆਲਾ ਸ਼ੇਰ ਖਾਂ, ਤੇ ਇਸ ਪਾਸੇ ਹੈਗਾ ਕਾਲੋ ਕੇ ਪਰਲੇ ਪਾਸੇ ਵਰਨਾ ਆ ਗਿਆ ਅੱਗੇ ਸਰ ਕੇ ਲਾਲ ਕੇ ਸਕੂਲ ਜੇ ਪ੍ਰਾਇਮਰੀ। ਲਓ ਜੀ ਆ ਕੇ ਪਿੰਡ ਦੇ ਅੰਦਰ। ਹਾਂਜੀ ਇਹ ਸਕੂਲ ਦੇ ਅੰਦਰ ਆ ਗਏ। ਇਹ 1947 ਤੋਂ ਪਹਿਲਾਂ ਦਾ ਸਕੂਲ ਪੁਰਾਣਾ। ਅੱਛਾ ਇਹ ਜਗ੍ਹਾ ਉਹੀ ਪੁਰਾਣੀ? ਇਹ ਜਗ੍ਹਾ ਉਹੀ ਹੈ ਜਿਹੜਾ ਉਹ ਸਕੂਲ ਸੀ ਉਸ ਵਕਤ ਦਾ, ਇਹ ਸਕੂਲ ਜੇ। ਅੱਛਾ ਅੱਛਾ ਅੱਛਾ, ਹਾਂਜੀ ਬਿਲਡਿੰਗ ਹੋਣੀ ਹੈ। ਹਾਂਜੀ ਇਹ ਬਿਲਡਿੰਗ ਬਾਅਦ ਚ ਬਣੀ ਹੈ ਨਵੀਂ ਸਾਰੀ। 47 ਟਾਈਮ ਦਾ ਸਕੂਲ ਪੁਰਾਣਾ, ਬੱਚੇ ਪੜ੍ਹ ਰਹੇ। अस्सलाम वालेकुम सर। ਸਾਹਮਣੇ अस्सलाम वालेकुम सर। ਉਹੀ ਸਾਜੀ ਠੀਕ ਹੈ ਜੀ। ਸਾਹਮਣੇ अस्सलाम वालेकुम। ये क्या कमरा? ਦੱਸਿਆ ਜੀ ਪਿੰਡ ਜਿਹੜਾ ਕੁੱਲਕੇ ਦਾ ਸਕੂਲ ਹੈ ਇਹ ਭਲਾ ਕਾਇਮ ਕਿਦੋਂ ਹੋਇਆ, ਬਣਿਆ ਕਿਦੋਂ? 47 ਤੋਂ ਪਹਿਲਾਂ ਦਾ ਜਾਂ ਬਾਅਦ? ਇਹ ਕੁੱਲਕੇ ਸਕੂਲ ਸਨ 47 ਤੋਂ ਪਹਿਲੇ ਦਾ ਹੀ ਹੈ, ਸਨ 47 ਦਾ ਹੀ ਬਣਿਆ। ਅੱਛਾ ਅੱਛਾ ਸਾਡੇ ਕੋਲ ਜਿਹੜਾ ਰਿਕਾਰਡ ਹੈ ਸਨ 47 ਦਾ ਪਿਆ ਹੈ। ਅੱਛਾ ਅੱਛਾ ਉਹਦੇ ਵਿੱਚ ਜਿਹੜੇ ਬਾਬੇ ਵਿਚਾਰੇ ਫੌਤ ਵੀ ਹੋ ਗਏ ਨੇ। ਹਾਂਜੀ ਆ ਮਾਈ ਸ਼ਾਹ ਦੇ ਜਿਹੜੇ ਮਤਵਲੀ ਸਨ ਬਾਬਾ ਤਫੈਲ, ਹਾਂ ਹਾਂ ਉਹ ਵੀ ਉਹਨਾਂ ਦਾ ਰਿਕਾਰਡ ਸਾਡੇ ਕੋਲ ਮੌਜੂਦ ਹੈ। ਅੱਛਾ ਅੱਛਾ ਹਾਂਜੀ ਉਹ ਵੀ ਇੱਥੇ ਪੜ੍ਹਦੇ ਰਹੇ ਨੇ। ਅੱਛਾ ਉਸ ਵਕਤ ਤਕਰੀਬਨ ਇੱਕ ਹੀ ਕਮਰਾ ਹੁੰਦਾ ਸੀ, ਬੋਰਡ ਜਿਹਾ ਹੁੰਦਾ ਸੀ। ਅੱਛਾ ਅੱਛਾ ਤੇ ਇੱਥੇ ਇੱਕ ਕਮਰਾ ਹੁੰਦਾ ਸੀ, ਬਾਕੀ ਸਾਰੀ ਬਾਅਦ ਇੱਥੇ ਛੱਪੜ ਹੁੰਦਾ ਸੀ ਬਹੁਤ ਵੱਡਾ। ਅੱਛਾ ਅੱਛਾ ਸਾਹਮਣੇ ਛੱਪੜ ਸੀ। ਹਾਂ ਇੱਥੇ ਬੋਰਡ ਹੁੰਦਾ ਇੱਕ ਕਮਰਾ ਹੁੰਦੀਆਂ। ਅੱਛਾ ਅੱਛਾ ਤੇ ਇੱਥੇ ਬਸ ਨਾ ਚਾਰਦੀਵਾਰੀ ਨਹੀਂ ਸੀ ਹੈਗੀ। ਹਾਂ ਹਾਂ ਜਦੋਂ ਮੈਂ ਆਇਆ ਮੈਨੂੰ ਵੀ ਇੱਥੇ ਤਕਰੀਬਨ 28 29 ਸਾਲ ਹੋ ਗਏ ਨੇ ਇੱਥੇ ਸਕੂਲ ਇਸ ਹੋ ਗਿਆ ਪਿੰਡ ਦੇ ਵਿੱਚ ਹੀ। ਇਹ ਸਾਰੇ ਤਕਰੀਬਨ ਮੇਰੇ ਸ਼ਾਗਿਰਦ ਹੀ ਨੇ ਸਾਰੇ ਖਲੋਤੇ। ਮੈਨੂੰ 29 ਸਾਲ। ਅੱਛਾ ਸਰ ਜਦੋਂ ਤੁਸੀਂ ਇੱਥੇ ਆਏ ਜੇ ਉਹ ਤੋਂ ਪਹਿਲਾਂ ਤੁਸੀਂ ਵੇਖਿਆ ਕੱਚਾ ਕਮਰਾ ਹੁੰਦਾ ਸੀ ਕਿ ਪੱਕਾ ਸੀ? ਪਤਾ ਇੱਥੇ ਨਹੀਂ ਇਹ ਮਾਰਦੇ ਇਹ ਕਮਰਾ ਇੱਕ ਬਣਿਆ ਸੀ ਦੋ, ਜਦੋਂ ਮੈਂ ਆ ਹਾਂ ਹਾਂ ਇਹ ਜੁਨੇਜੇ ਦੌਰ ਤੇ ਬਣੇ ਨੇ। ਅੱਛਾ ਉਸ ਤੋਂ ਪਹਿਲੇ ਦਾ ਕੱਚਾ ਕਮਰਾ ਇੱਥੇ ਮੌਜੂਦ ਹੈ ਸੀ ਇੱਕ। ਅੱਛਾ 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 ਇੱਥੇ ਤੇ ਬਾਕੀ ਸਾਰਾ ਛੱਪੜ ਹੀ ਸੀ। ਸਾਰਾ ਛੱਪੜ ਸੀ। ਇਹ ਸਾਰੇ ਜੋ ਵੀ ਇਨਵੈਸਟਮੈਂਟ ਹੋਈ ਹੈ ਸਾਡੇ ਮੇਰੇ ਹੁੰਦੀ ਹੋਈ ਹੈ ਸਾਰੀ। ਹਾਂਜੀ ਇਹ ਸਾਰਾ ਕੁਝ ਨਾ ਬਾਅਦ ਵਿੱਚ ਇੱਥੇ ਕੋਈ ਸ਼ੈ ਨਹੀਂ ਹੁੰਦੀ। ਅੱਛਾ ਨਾ ਖੋਤੀਆਂ ਇੱਥੇ ਆਂਦੀਆਂ ਹੁੰਦੀਆਂ ਰਾਤ ਸਵੇਰੇ ਅਸੀਂ ਲਿੱਤ ਇਕੱਠੀ ਕਰਨੀ ਇੱਥੋਂ। ਖੋਤੀਆਂ ਲਿੱਤ ਕਰ ਮਸਾ ਬਾਹਰ ਨਹੀਂ ਚਾਰ ਦੀਵਾਰੀ? ਹਾਂ ਨਹੀਂ ਕੁਛ ਨਹੀਂ ਸੀ ਹੈਗਾ ਇੱਥੇ। ਸਵੇਰੇ ਸਾਰੇ ਅਸੀਂ ਲੱਗਣੇ, ਬੱਚਿਆਂ ਨੇ ਵੀ ਲੱਗਣਾ, ਅਸੀਂ ਵੀ ਲੱਗਣਾ ਤੇ ਸਫਾਈ ਵੀ ਕਰਕੇ ਤੇ ਫਿਰ ਇਹਦਾ ਕਰਨਾ। ਇਹ ਵੈਸੇ ਮਾਸ਼ਾਅੱਲਾ ਪਿੰਡ ਤੋਂ ਉਸ ਤੋਂ ਬਾਅਦ ਇੱਥੋਂ ਦੀ ਸਾਰੀ ਹਿਸਟਰੀ ਜੋ ਵੀ ਹੈ ਇਹ ਹਾਲਾਤ ਸਾਰੇ ਜਿਹੜੇ ਸਕੂਲ ਦੇ ਇਹ ਸਾਰੇ ਮੇਰੇ। ਕਿੰਨੇ ਮਾਸਟਰ ਪੜ੍ਹਾ ਰਹੇ ਥੇ ਇਸ ਟਾਈਮ? ਅਸੀਂ ਇਸ ਟਾਈਮ 4-6 ਸਾਲ, ਲੇਕਿਨ ਇੱਕ ਦਾ ਰਿਟਾਇਰ ਹੋ ਗਿਆ, ਅੱਛਾ ਅੱਛਾ ਇੱਕ ਦਾ ਤਬਾਦਲਾ ਹੋ ਗਿਆ। ਤੇ ਬੱਚਿਆਂ ਦਾ ਪ੍ਰਾਇਮਰੀ ਸਕੂਲ ਹੈ, ਇੱਕ ਬੱਚਿਆਂ ਦਾ ਪ੍ਰਾਇਮਰੀ ਸਕੂਲ ਹੈ, ਯਾਨੀ ਕਿ 3 ਸਕੂਲ ਨੇ। 3 ਸਕੂਲ ਨੇ ਇਸ ਟਾਈਮ। ਇੱਕ ਉਹ ਪਰਲੀ ਸਾਈਡ ਤੇ ਚੜ੍ਹਦੇ ਪਏ ਨਾ ਉਹ ਵੱਡਾ ਸਕੂਲ। ਅੱਛਾ 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 ਇਹ ਪ੍ਰਾਇਮਰੀ ਹੋਇਆ ਤੱਕ ਹੈ ਪੁਰਾਣਾ? ਹਾਂ ਹਾਂ ਹਾਂ। ਲਓ ਜੀ ਜਿਹੜੀਆਂ ਖਜੂਰਾਂ ਵੀ 47 ਤੋਂ ਪਹਿਲਾਂ ਦੀਆਂ ਕੁਝ ਯਾਦਾਸ਼ਤਾਂ ਜਿਹੜੀਆਂ ਪਹਿਲੀਆਂ ਪੁਰਾਣੀਆਂ 47 ਤੋਂ ਸਰਦਾਰਾਂ ਦੀ, ਜਿੱਥੇ ਸਕੂਲ ਇੱਥੇ ਪੜ੍ਹਦੇ ਰਹੇ ਹੋਣਗੇ, ਹੈ ਇੱਥੇ ਖੇਡਦੇ ਹੋਣਗੇ ਮੈਦਾਨ ਦੇ ਵਿੱਚ। ਇਹਦੇ ਛੱਪੜ ਹੀ ਦੱਸਦੇ ਸੀ, ਹੋਏਗਾ ਸਾਈਡ ਤੇ ਥੋੜਾ ਬਹੁਤਾ। ਇੱਥੇ ਸਰਦਾਰਾਂ ਦੇ ਬੱਚੇ, ਸਰਦਾਰ ਜਿਹੜੇ ਸ਼ਾਇਦ ਜਿੰਦਾ ਹੋਣ, ਉਹ ਖੇਡਦੇ ਹਨ, ਪੜ੍ਹਦੇ ਸਨ, ਉਹਨਾਂ ਨੂੰ ਪਤਾ ਹੋਣਾ ਇੱਥੇ ਖਜੂਰਾਂ ਵੀ ਸਨ ਸਾਹਮਣੇ ਛੱਪੜ ਦੀ ਸਾਈਡ। ਆ ਪੁਰਾਣੀ ਖਜੂਰ ਦਾ ਦਰਖਤ, ਇਹ ਵੀ ਪਹਿਲਾਂ ਹੀ ਦਰਖਤ। पहला स्टूडेंट सी मोहम्मद बशीर, दूसरा अली अहमद, तीसरा मोहम्मद असलम, मोहम्मद रमजान, मोहम्मद शरीफ, मोहम्मद सैन दा, कमरदीन दा, ਹਾਂਜੀ महमूद ਇਹ ਮੁਹੰਮਦ ਸਲਾਮ, ਮੁਹੰਮਦ ਸ਼ਰੀਫ ਦਾ, ਮਮੂਰ ਅਲੀ, ਇਹ ਮੁਹੰਮਦ ਸ਼ਰੀਫ, ਮੁਹੰਮਦ ਸ਼ਰਫ। ਇਹ ਜੀ ਸਨ 47 ਦਾ ਨਾ ਸਾਡੇ ਕੋਲ ਰਿਕਾਰਡ ਜਿਹੜਾ। मसीह जी ये कितने स्टूडेंट सी जी टोटल? 27। खुशी हाँ जी। मसीह ਜਿਹੜੇ ਇੱਥੇ ਲੱਗੀ 47 ਲਿਖਿਆ ਕਿ ते ए वेख ਇਹ ਜੀ 10 6 6 10 6 10 47। 10 47 ਹਾਂਜੀ ਉੱਥੇ ਸਾਈਨ start ਖੇਮ ਹੈ। ਕਿੱਥੇ?
ਇਹ 47 ਇਹ 47 ਰਿਕਾਰਡ 6/10/1947 ਠੀਕ ਹੈ ਇਹ ਤੋਂ ਸਟਾਰਟ ਹੋਇਆ ਹੈ। ਇਹ ਨਾਮ ਇਹ ਹਸਨਦੀਨ ਦਾ ਜੇ ਤੇ ਬਰਕਤਲੀ ਦਾ ਜੇ ਅਸਲਮ ਇਹ ਪਹਿਲੇ ਨਾਂ ਨਹੀਂ ਜਿਹੜੇ ਸਟਾਰਟ ਹੁੰਦੇ ਇਹ ਮੈਂ ਖਾਣਾ ਤੇ ਹੋਣਗੇ ਘਰ ਵੀ ਜਾਣਦੇ ਹੋਣਗੇ ਲਾਜ਼ਮੀ ਇਹ ਸਰਦਾਰ ਤੱਕ ਨਹੀਂ ਆ ਰਿਹਾ ਸਾਹਮਣੇ ਨਹੀਂ ਸਰਦਾਰ ਅਜੇ ਤੱਕ ਤੇ ਕੋਈ ਨਹੀਂ ਭਾਈ ਇਹ ਸਰਦਾਰ ਉਹ ਤੇ ਫਿਰ ਸਾਲ 47 ਤੇ ਉਹ ਤੇ ਚਲੇ ਗਏ ਹੋਣਗੇ ਫਿਰ ਇਹ 47 ਤੋਂ ਜਦੋਂ ਸਟਾਰਟ ਕੀਤਾ ਨਾ ਇਹ ਉਦੋਂ ਚਲੇ ਗਏ ਸੀ ਹਾਂਜੀ ਉਹ ਚਲੇ ਗਏ ਸੀ ਉਹ ਚਲੇ ਗਏ ਸੀ 14 ਅਗਸਤ ਲੇਕਿਨ ਇਹ ਰਿਕਾਰਡ ਇਹ 47 ਦਾ ਹੈ ਇਹ ਤੇ ਪਹਿਲੇ ਦਾ ਹੀ ਹੈ ਜੀ ਜੀ ਅਗਸਤ ਨੂੰ ਸਕੂਲ ਬਣਾਇਆ ਨਾ ਇਹ ਜੂਨ ਦਾ ਹੈ 1947 ਹਾਂਜੀ ਇਹ 6 10 ਅਗਸਤ 6 10 ਤਰੀਕ ਹਾਂਜੀ ਤੇ ਫਿਰ ਅਕਤੂਬਰ ਦਾ ਅਗਸਤ ਸਤੰਬਰ ਅਕਤੂਬਰ ਤੋਂ ਇਹ ਉਸ ਤੋਂ 2.5 ਮਹੀਨੇ ਬਾਅਦ ਹੈ। ਅਕਤੂਬਰ ਤੇ 1947 ਦਾ ਹਾਂਜੀ ਇਹ ਅਕਤੂਬਰ ਤੋਂ ਸ਼ੁਰੂ ਹੈ ਇਹ 2-3 ਮਹੀਨੇ ਬਾਅਦ ਹਾਂਜੀ 2.5 ਮਹੀਨੇ ਹਾਂਜੀ ਹਾਂ ਉਦੋਂ ਅੱਛਾ ਇਹ ਬਜ਼ੁਰਗ ਕੋਈ ਵੀ ਨਹੀਂ ਹਯਾਤ ਇਹ ਨਹੀਂ ਦੇਖਿਆ ਇਹਨਾਂ ਜੋ ਬਜ਼ੁਰਗ ਕੋਈ ਵੀ ਨਹੀਂ ਹੈਗਾ ਇਹ ਹਯਾਤ ਇਸ ਟਾਈਮ ਕਿੰਨੇ ਕਲਾਸ ਦੇ ਨੇ ਭਲਾ ਅਵਲ ਦੇ ਨੇ ਇਹ ਤੇ ਅਵਲ ਦੇ ਸਾਰੇ ਅਵਲ ਦੇ ਨੇ ਅਵਲ ਦੇ ਇਹ ਦਾਖਲ ਵੀ ਅਵਲ ਦੇ ਨੇ ਇਹ ਹਾਂਜੀ। ਅਸਲ ਚ ਨਾ ਮਹਾਜਰ ਲੋਕ ਇਹ ਖੁਸ਼ੀ ਮਸੀਹ ਇਹ ਹੋਇਆ ਸੀ ਸੋਮ ਚ ਦਾਖਲ ਮਹਾਜਰ ਬਾਦਰ ਆਏ ਨਾ ਇਹ ਦਾਖਲ ਹੋਏ ਜੀ ਜੀ ਮਹਾਜਰ ਜਿਹੜੇ ਬਾਹਰੋਂ ਆਏ ਜਿਹੜੇ ਉਧਰੋਂ ਆਏ ਸਾਡੇ ਸਨ ਪੰਜਾਬੋਂ ਆਏ ਨੇ ਜਿਹੜੇ ਇੰਡੀਆ ਚ ਸਨ। ਜਿਹੜੇ ਆਣ ਕੇ ਤੇ ਸਕੂਲ ਚ ਦਾਖਲ ਹੋਏ ਨੇ ਮਹਾਜਰ ਲਿਖਿਆ ਹੈ। ਹਾਂਜੀ ਇਹ ਨੇ। ਅੱਗੇ ਦੇਖੀਏ